ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 28 ਅਗਸਤ ਦਿਨ ਐਤਵਾਰ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸ਼ਾਮ ਨੂੰ ਸਾਡੇ ਨਾਲ ਜੁੜਦੇ ਨੇ ਅੱਜ ਦੇ ਦਿਨ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਤੇ ਪੰਜਾਬ ਭਰ ਤੋਂ ਆਈਆਂ ਖਬਰਾਂ ਦੇ ਨਾਲ ਸਾਨੂੰ ਵਿਸਤਾਰ ਦੇ ਵਿੱਚ ਜਾਣੂ ਕਰਵਾਉਂਦੇ ਨੇ। ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ। ਪੰਨੂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਦੇ ਖਬਰ ਤੇ ਨਜ਼ਰ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਤੇ ਪਰਿਵਾਰ ਕਲੋਵਿਸ ਤੋਂ, ਈਸ਼ਨਜੀਤ ਸਿੰਘ ਕਲੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਿਸ ਤੋਂ, ਮੱਖਣ ਸਿੰਘ ਮਾਨ ਵਿਸਕੌਨਸਿਨ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ, ਬਿੱਲਾ ਸੰਘੇੜਾ ਜੀ ਸੈਨ ਹੋਜ਼ੇ ਤੋਂ ਅਤੇ ਪ੍ਰਿਤਪਾਲ ਸਿੰਘ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ ਖਬਰਾਂ ਦਾ ਅੱਜ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਬਲਤੇਜ ਪੰਨੂ ਜੀ ਨਾਲ। ਤੇ ਪੰਨੂ ਜੀ, ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਜੀ, ਕਸ਼ਮੀਰ ਦੇ ਵਿੱਚ ਅੱਜ ਕਰਫਿਊ ਜਿਹੜਾ ਉਹ ਹਟੂਗਾ ਜੀ। ਜੰਮੂ ਕਸ਼ਮੀਰ ਦਾ 3 ਸਤੰਬਰ ਨੂੰ ਦੌਰਾ ਕਰਨ ਵਾਲੀ ਜਿਹੜੀ ਸਰਬਦਲ ਟੀਮ ਹੈ, ਇਹਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰੀ ਜਿਹੜਾ ਦੀ ਉਹ ਕਰ ਸਕਦੇ ਨੇ। ਗ੍ਰਹਿ ਮੰਤਰੀ ਨੇ ਭਾਜਪਾ ਤੇ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਹਾਲਤ ਜਿਹੜੀ ਕਸ਼ਮੀਰ ਦੀ ਆ ਉਹਦੀ ਸਮੀਖਿਆ ਕੀਤੀ ਹੈ। ਕਸ਼ਮੀਰ ਵਾਦੀ ਦੇ ਵਿੱਚ 51 ਦਿਨ ਪਿੱਛੋਂ ਅੱਜ ਕਰਫਿਊ ਹਟਾਉਣ ਦਾ ਫੈਸਲਾ ਲਿਆ ਗਿਆ, ਪਰ ਸ੍ਰੀਨਗਰ ਦੇ ਕੁਝ ਹਿੱਸਿਆਂ ਤੇ ਪੁਲਵਾਮਾ ਦੇ ਵਿੱਚ ਲੋਕਾਂ ਦੇ ਇਕੱਠੇ ਹੋਣ ਦੇ ਉੱਤੇ ਪਾਬੰਦੀਆਂ ਜਾਰੀ ਰਹਿਣਗੀਆਂ। ਦੇਰ ਰਾਤ ਪੁਲਿਸ ਨੇ ਜਿਹੜਾ ਦੀ ਉਹ ਦੱਸਿਆ ਹੈ ਕਿ ਸਥਿਤੀ ਦੇ ਵਿੱਚ ਸੁਧਾਰ ਆਉਣ ਮਗਰੋਂ ਪੁਲਵਾਮਾ ਕਸਬੇ ਤੇ ਸ੍ਰੀਨਗਰ ਦੇ MR ਗੰਜ ਤੇ ਨੋਟਾ ਥਾਣਿਆਂ ਦੇ ਅਧਿਕਾਰ ਖੇਤਰਾਂ ਨੂੰ ਛੱਡ ਕੇ ਸਮੁੱਚੇ ਕਸ਼ਮੀਰ ਦੇ ਵਿੱਚੋਂ ਪਾਬੰਦੀਆਂ ਜਿਹੜੀਆਂ ਦੀ ਉਹ ਹਟਾ ਲਈਆਂ ਜਾਣਗੀਆਂ। ਹਿਜ਼ਬੁਲ ਮੁਜਾਹਿਦੀਨ ਕਮਾਂਡਰ ਬੁਰਹਾਨ ਵਾਨੀ ਤੇ 2 ਹੋਰਾਂ ਦੇ ਅਨੰਤਨਾਗ ਦੇ ਵਿੱਚ ਸੁਰੱਖਿਆ ਦਸਤਿਆਂ ਦੇ ਨਾਲ ਹੋਏ ਮੁਕਾਬਲੇ 'ਚ ਮਾਰੇ ਜਾਣ ਤੋਂ ਬਾਅਦ 9 ਜੁਲਾਈ ਤੋਂ ਕਸ਼ਮੀਰ ਵਾਦੀ ਦੇ ਵਿੱਚ ਜਿਹੜੇ ਜ਼ੋਰਦਾਰ ਰੋਸ ਮੁਜ਼ਾਹਰੇ ਸੀਗੇ, ਉਸ ਤੋਂ ਬਾਅਦ ਕਰਫਿਊ ਤੇ ਦਫਾ 144 ਦੇ ਅਧੀਨ ਸਮੁੱਚੀ ਕਸ਼ਮੀਰ ਵਾਦੀ ਦੇ ਵਿੱਚ ਪਾਬੰਦੀਆਂ ਜਿਹੜੀਆਂ ਜੀ ਉਹ ਲਾ ਦਿੱਤੀਆਂ ਗਈਆਂ ਸੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਸ਼ਮੀਰ ਮਸਲੇ ਪ੍ਰਤੀ ਜਿਹੜੀ ਆ ਜੀ ਉਹ ਕਹੀ ਆ ਕਿ ਏਕਤਾ ਤੇ ਪਿਆਰ ਜਿਹੜਾ ਦੀ ਇਸ ਸਮੱਸਿਆ ਦਾ ਹੱਲ ਜਿਹੜਾ ਹੋ ਸਕਦਾ, ਪਰ ਇਹ ਏਕਤਾ ਕੌਣ ਕਰੂਗਾ, ਪਿਆਰ ਜਿਹੜਾ ਦੀ ਕੌਣ ਦਰਸਾਊਗਾ, ਪੈਲਟ ਗਨ ਦੇ ਨਾਲ ਜਾਂ ਕਿਸੇ ਹੋਰ ਤਰੀਕੇ ਦੇ ਨਾਲ, ਇਹਦਾ ਖੁਲਾਸਾ ਉਹਨਾਂ ਨੇ ਨਹੀਂ ਕੀਤਾ ਜੀ। ਜੀ ਤੇ ਬਿਲਕੁਲ ਉਮੀਦ ਇਹੀ ਕਰਦੇ ਵੀ ਸ਼ਾਂਤੀ ਇੱਕ ਵਾਰੀ ਉੱਥੇ ਦੁਬਾਰਾ ਜਿਹੜੇ ਬਣ ਜਾਵੇ ਤੇ ਹਾਲਾਤ ਦੁਬਾਰਾ ਨਾ ਮੁੜ ਕੇ ਆਉਣ। ਬਾਕੀ ਜੀ ਅਗਲੀ ਖਬਰ ਪੰਜਾਬ ਚੋਣਾਂ ਨੂੰ ਲੈ ਕੇ ਆ ਰਹੀ ਹੈ ਵੀ ਭਾਜਪਾ ਭਾਰਤੀ ਜਨਤਾ ਪਾਰਟੀ 23 ਹਲਕਿਆਂ ਤੋਂ ਚੋਣ ਲੜੂਗੀ ਜੀ। ਇਹ ਸਪਸ਼ਟ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰੀ ਫੇਰ ਜਿਹੜਾ ਕੀਤਾ ਉਸ ਅਟਕਲਾਂ ਦੇ ਦੌਰਾਨ, ਜਿਨ੍ਹਾਂ ਅਟਕਲਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਹੋ ਸਕਦਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਵੱਖਰੀ ਹੋ ਜੇ ਅਕਾਲੀ ਦਲ ਤੋਂ। ਇਹਦੇ ਉੱਤੇ ਜਿਹੜਾ ਜੀ ਉਹ ਰੋਕ ਲਾਉਂਦਿਆਂ ਹੋਇਆ ਭਾਰਤੀ ਜਨਤਾ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਜਿਹੜੇ ਪ੍ਰਭਾਤ ਝਾ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 23 ਸੀਟਾਂ ਤੋਂ ਚੋਣ ਲੜੂਗੀ, ਜਿੰਨੀਆਂ ਤੋਂ ਉਹ ਪਹਿਲਾਂ ਲੜਦੀ ਆ। ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਕੁਝ ਜਿਹੜੇ ਹਲਕੇ ਨੇ ਉਹ ਅਦਲਾ ਬਦਲੀ ਹੋ ਸਕਦੇ ਨੇ, ਭਾਵ ਕਿ ਉਹ ਅਕਾਲੀ ਦਲ ਦੇ ਨਾਲ ਹਲਕੇ ਜਿਹੜੇ ਆ ਜੀ ਉਹ ਵਟਾ ਸਕਦੇ ਨੇ। ਇਹਨਾਂ ਹਲਕਿਆਂ ਦੀ ਗਿਣਤੀ ਜਿਹੜੀ ਆ ਉਹ 3 ਤੋਂ 4 ਜਿਹੜੀ ਆ ਉਹ ਕਹੀ ਜਾ ਸਕਦੀ ਹੈ, ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਜੇ ਅਕਾਲੀ ਦਲ ਨੂੰ ਛੱਡ ਦਿੱਤੀਆਂ ਜਾਣ ਇਹ ਸੀਟਾਂ ਤਾਂ ਉਹ ਬੈਟਰ ਪਰਫਾਰਮੈਂਸ ਕਰ ਸਕਦਾ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੂਜੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਕੁਝ ਜਿਹੜਾ ਦੀ ਚੰਗੀ ਪਰਫਾਰਮੈਂਸ ਜਿਹੜੀ ਆ ਉਹ ਕਰ ਸਕਦੀ ਹੈ। ਵੈਸੇ ਇਹ ਜਿਹੜੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ, ਜਿਹਦੀ ਪ੍ਰਧਾਨਗੀ ਪ੍ਰਭਾਤ ਝਾ ਹੋਰਾਂ ਨੇ ਕੀਤੀ, ਇਹਦੇ ਵਿੱਚ ਬਹੁਤਾ ਤਵਾ ਉਹਨਾਂ ਨੇ ਜਿਹੜਾ ਸੀਗਾ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਰੱਖਿਆ। ਉਹਨਾਂ ਨੇ ਬਿਨਾਂ ਜਿਹੜਾ ਸੀਗਾ ਜੀ ਨਾਂ ਲਏ ਤੋਂ ਇਹ ਗੱਲ ਆਖੀ ਕਿ ਜਿਹੜਾ ਇੱਕ ਵਿਅਕਤੀ ਪਿਛਲੇ ਦਿਨੀ ਅਸਤੀਫਾ ਦੇ ਗਿਆ ਉਹ ਆਪਣੇ ਆਪ ਨੂੰ ਪਾਰਟੀ ਤੋਂ ਉੱਪਰ ਜਿਹੜਾ ਸਮਝਦਾ ਹੈ ਤੇ ਪਾਰਟੀ ਤੋਂ ਉੱਪਰ ਜਿਹੜਾ ਜੀ ਉਹ ਕੋਈ ਵੀ ਨਹੀਂ ਹੁੰਦਾ।
ਸੋ ਇਹ ਜਿਹੜਾ ਸੀਗਾ ਜੀ ਇੱਕ ਕਿਸਮ ਦੇ ਨਾਲ ਨਵਜੋਤ ਸਿੱਧੂ ਦੇ ਬਾਰੇ ਜਿਵੇਂ ਕਿਹਾ ਜਾ ਰਿਹਾ ਸੀਗਾ ਕਿ ਪਾਰਟੀ ਜਿਹੜੀ ਆ ਉਹ ਦੁਬਾਰਾ ਪਲੋਸ ਸਕਦੀ ਹੈ ਨਵਜੋਤ ਸਿੱਧੂ ਹੋਰਾਂ ਨੂੰ। ਸੋ ਪ੍ਰਕਾਸ਼ ਝਾਅ ਹੋਰੀ ਜਿਹੜੇ ਨੇ ਜੀ ਉਹ ਜਿਹੋ ਜਿਹਾ ਮੈਸੇਜ ਦੇ ਕੇ ਗਏ ਨੇ ਉੱਥੋਂ ਲੱਗਦਾ ਨਹੀਂ ਕਿ ਪਾਰਟੀ ਜਿਹੜੀ ਆ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸੰਪਰਕ ਦੇ ਵਿੱਚ ਕਿਤੋਂ ਜਿਹੜਾ ਜੀ ਉਹ ਜਾਪਦੀ ਆ। ਜਿਵੇਂ ਪ੍ਰਕਾਸ਼ ਝਾਅ ਹੋਰਾਂ ਨੇ ਆ ਕੇ ਇੱਥੇ ਜਿਹੜਾ ਜੀ ਪ੍ਰਭਾਤ ਝਾਅ ਹੋਰਾਂ ਨੇ ਜਿਹੜਾ ਆ ਕੇ ਸਿੱਧੂ ਦੇ ਉੱਤੇ ਜਿਹੜਾ ਜੀ ਅਟੈਕ ਕੀਤਾ ਜਾਂ ਇਹ ਕਿਹਾ ਕਿ 23 ਸੀਟਾਂ ਤੋਂ ਚੋਣ ਲੜੂਗੀ ਤੇ ਨਵਜੋਤ ਕੌਰ ਸਿੱਧੂ ਹੋਰਾਂ ਦੀ ਤਾਂ ਇੱਕੋ ਜਿਹੜੀ ਹੈ ਨਾ ਜੀ ਮੰਗ ਰਹੀ ਆ ਕਿ ਜੇ ਅਕਾਲੀ ਦਲ ਦੇ ਨਾਲ ਮਿਲ ਕੇ ਚੋਣਾਂ ਲੜਨੀਆਂ ਨੇ ਤੇ ਫਿਰ ਉਹਨਾਂ ਦਾ ਇਹ ਕਹਿਣਾ ਕਿ ਮੈਂ ਇਹ ਚੋਣਾਂ ਜਿਹੜੀਆਂ ਜੀ ਨਹੀਂ ਲੜਨੀਆਂ ਜਾਂ ਸਿੱਧੂ ਜਿਹੜਾ ਜੋੜਾ ਹੈ ਜੀ ਉਹ ਫਿਰ ਇਹ ਚੋਣਾਂ ਨਹੀਂ ਲੜੂਗਾ। ਸੋ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਹੁਣ ਇਹੀ ਰਹੂਗੀ ਅਗਲੇ ਦਿਨਾਂ ਦੇ ਦੌਰਾਨ ਕਿ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਹੋਰੀ ਜਿਹੜਾ ਜੀ ਉਹ ਕਿਹੋ ਜਿਹਾ ਪੈਂਤੜਾ ਲੈਂਦੇ ਨੇ। ਜੀ ਬਿਲਕੁਲ, ਜਿਹੜੀਆਂ ਸਿੱਧੂ ਜੋੜੀ ਨੂੰ ਲੈ ਕੇ ਕਾਫੀ ਅਟਕਲਾਂ ਲਾਈਆਂ ਜਾ ਰਹੀਆਂ ਰਾਜਨੀਤਿਕ, ਉੱਧਰੋਂ ਆਪ ਵੱਲੋਂ ਕਾਂਗਰਸ ਵਾਲੇ ਵੀ ਸਵਾਗਤ ਕਰ ਰਹੇ ਅਤੇ ਇੱਧਰੋਂ ਦੇਖਦੇ ਹਾਂ ਕੀ ਜਿਹੜਾ ਅੱਗੇ ਇਹਨਾਂ ਦਾ ਭਵਿੱਖ ਦੇ ਵਿੱਚ ਬਣਦਾ। ਅਤੇ ਅਗਲੀ ਖਬਰ ਜਿਹੜੀ ਆ ਰਹੀ ਹੈ ਜੀ SC ਸੋਧ ਕਾਨੂੰਨ ਜਿਹੜਾ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਾ ਸੀਗਾ ਅਤੇ ਉਹ ਵਿਧਾਨ ਸਭਾ ਦੇ ਵਿੱਚ ਸਰਕਾਰ ਲਿਆਉਣਾ ਭੁੱਲੀ। ਇਹ ਬੜੀ ਬਲੰਡਰ ਜਿਹੜੀ ਹੈ ਜੀ ਉਹ ਮਿਸਟੇਕ ਕਹੀ ਜਾ ਸਕਦੀ ਹੈ। ਸ਼ਾਇਦ ਜਿਹੜੇ ਵਿਰੋਧੀ ਆ ਉਹਨਾਂ ਨੂੰ ਦਬਾਉਣ ਦੇ ਵਿੱਚ ਹੀ ਸਾਰੀ ਤਾਕਤ ਜਿਹੜੀ ਹੈ ਉਹ ਲੱਗੀ ਰਹਿੰਦੀ ਆ, ਇਸ ਕਰਕੇ ਸਰਕਾਰ ਕਿਵੇਂ ਚਲਾਉਣੀ ਹੈ ਇਹਦਾ ਕੁਝ ਪਤਾ ਹੀ ਜਿਹੜਾ ਜੀ ਉਹ ਨਹੀਂ ਲੱਗ ਰਿਹਾ। ਸੂਬਾਈ ਸਰਕਾਰ ਨੇ ਪਿਛਲੇ ਸਾਲ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿਊਲ ਕਾਸਟ ਐਕਟ 2004 ਦੇ ਵਿੱਚ ਸੋਧ ਦੇ ਵਾਸਤੇ ਆਰਡੀਨੈਂਸ ਜਾਰੀ ਕੀਤਾ ਸੀਗਾ, ਪਰ ਇਸ ਸਾਲ ਮਾਰਚ ਦੇ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਆਰਡੀਨੈਂਸ ਨੂੰ ਤੇ ਵਿਚਾਰ ਕਰਨਾ ਭੁੱਲ ਹੀ ਗਈ ਜੀ। ਹੁਣ ਇਹ SC ਕਮਿਸ਼ਨ ਦੇ 5 ਮੈਂਬਰਾਂ ਦੀ ਨਿਯੁਕਤੀ ਦੇ ਉੱਤੇ ਸਵਾਲ ਖੜਾ ਹੋ ਗਿਆ। ਪੰਜਾਬ ਸਰਕਾਰ ਦੇ ਗਜਟ ਦੇ ਮੁਤਾਬਕ ਸੂਬਾਈ ਸਰਕਾਰ ਨੇ 1 ਦਸੰਬਰ 2015 ਨੂੰ ਅਨੁਸੂਚਿਤ ਜਾਤਾਂ ਬਾਰੇ ਪੰਜਾਬ ਸਟੇਟ SC ਕਮਿਸ਼ਨ ਆਰਡੀਨੈਂਸ ਲਿਆਂਦਾ ਸੀਗਾ ਔਰ ਇਹਦੇ ਤਹਿਤ ਸਰਕਾਰ ਨੇ ਕਮਿਸ਼ਨ ਦੇ ਗੈਰ ਸਰਕਾਰੀ ਮੈਂਬਰਾਂ ਦੀ ਗਿਣਤੀ 3 ਤੋਂ ਵਧਾ ਕੇ 10 ਕਰ ਦਿੱਤੀ ਸੀ ਔਰ ਇਸ ਆਰਡੀਨੈਂਸ ਤਹਿਤ ਸੀਨੀਅਰ ਉਪ ਚੇਅਰਮੈਨ ਤੇ ਉਪ ਚੇਅਰਮੈਨ ਦੀਆਂ ਅਸਾਮੀਆਂ ਵੀ ਬਣਾਈਆਂ ਗਈਆਂ ਸੀਗੀਆਂ। ਵਿਧਾਨ ਸਭਾ ਦਾ ਸੈਸ਼ਨ ਨਾ ਚੱਲਦਾ ਹੋਣ ਕਰਕੇ ਭਾਰਤੀ ਸੰਵਿਧਾਨ ਦੀ ਧਾਰਾ 213 ਦੀ ਉਪ ਧਾਰਾ 1 ਦੇ ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਸੀਗਾ। ਸੰਵਿਧਾਨ ਦੇ ਮੁਤਾਬਕ ਜਦੋਂ ਵਿਧਾਨ ਸਭਾ ਦਾ ਸੈਸ਼ਨ ਨਾ ਚੱਲ ਰਿਹਾ ਹੋਵੇ ਤਾਂ ਰਾਜਪਾਲ ਕੋਲੇ ਆਰਡੀਨੈਂਸ ਜਾਰੀ ਕਰਨ ਦੀ ਤਾਕਤ ਹੁੰਦੀ ਹੈ, ਪਰ ਧਾਰਾ 213 ਦੀ ਉਪ ਧਾਰਾ 2A ਦੇ ਮੁਤਾਬਕ ਇਸ ਆਰਡੀਨੈਂਸ ਨੂੰ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਵਿੱਚ ਜਿਹੜਾ ਉਹ ਤੋਂ ਫੌਰਨ ਬਾਅਦ ਹੋਵੇ ਉਹਦੇ ਵਿੱਚ ਪ੍ਰਵਾਨਗੀ ਦਿੱਤੀ ਜਾਣੀ ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਇਹ ਵਿਧਾਨ ਸਭਾ ਦੇ ਸੈਸ਼ਨ ਦੇ 6 ਹਫ਼ਤਿਆਂ ਬਾਅਦ ਖਤਮ ਹੋ ਜਾਂਦਾ। ਇਹ 6 ਹਫ਼ਤੇ ਹੋ ਚੁੱਕੇ ਨੇ ਜੀ, 6 ਤੋਂ ਉੱਤੇ ਜਿਹੜੇ ਉਹ ਹੋ ਚੁੱਕੇ ਆ, ਤਾਂ ਇਸ ਕਰਕੇ ਇਹ ਖਤਮ ਹੋ ਗਿਆ ਜੀ ਇੱਕ ਕਿਸਮ ਦੇ ਨਾਲ। ਹੁਣ ਪੰਜਾਬ ਭਲਾਈ ਵਿਭਾਗ ਦੇ ਸਕੱਤਰ ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ ਇਹ ਆਰਡੀਨੈਂਸ ਵਿਧਾਨ ਸਭਾ ਦੇ ਵਿੱਚ ਨਹੀਂ ਲਿਜਾ ਸਕੇ, ਇਹ ਭੁੱਲ ਗਏ ਨੇ ਔਰ ਉਹ ਕਹਿੰਦੇ ਕਾਨੂੰਨੀ ਤੌਰ ਦੇ ਉੱਤੇ 7 ਮੈਂਬਰ ਆਪਣੇ ਅਹੁਦਿਆਂ ਦੇ ਉੱਤੇ ਨਹੀਂ ਰਹਿ ਸਕਦੇ, ਪਰ ਅਸੀਂ ਹੱਲ ਲੱਭਣ ਦਾ ਯਤਨ ਜਿਹੜਾ ਜੀ ਉਹ ਕਰ ਰਹੇ ਹਾਂ। ਹੈਰਾਨੀ ਵਾਲੀ ਗੱਲ ਇਹ ਆ ਜੀ ਕਿ 10 ਸਾਲ ਦਾ ਸਮਾਂ ਜਿਹੜਾ ਜੀ ਪੂਰਾ ਹੋਣ ਵਾਲਾ, ਪਰ ਇਹੋ ਜਿਹੀਆਂ ਜਿਹੜੀਆਂ ਮਿਸਟੇਕਸ ਨੇ ਉਹ ਇਉਂ ਲੱਗਦੀਆਂ ਨੇ ਜਿਵੇਂ 9 ਸਿੱਖੀਆਂ ਦੀ ਸਰਕਾਰ ਹੋਵੇ ਜੀ। ਬਿਲਕੁਲ, ਇਹ ਜਿਹੜੀਆਂ ਗਲਤੀਆਂ ਕਾਫੀ ਇਹਨਾਂ ਨੇ ਕੀਤੀਆਂ। ਚਲੋ ਦੇਖਦੇ ਹਾਂ ਹੁਣ ਅੱਗੇ ਕੀ ਕਰਦੇ ਨੇ। ਅਤੇ ਜਿਹੜੀ ਅਗਲੀ ਖਬਰ ਆ ਰਹੀ ਹੈ ਵੀ ਜਿਹੜੇ ਸਰਕਾਰ ਦੇ ਇਸ਼ਤਿਹਾਰ ਆ ਰਹੇ ਨੇ ਚੋਣਾਂ ਦੇ ਕਰਕੇ, ਖਾਸ ਕਰਕੇ ਸਰਕਾਰ ਦੇ ਇਸ਼ਤਿਹਾਰਾਂ ਦੇ ਉਲਟ ਹੈ ਬਿਲਕੁਲ ਜਿਹੜੇ ਉਹਨਾਂ ਦੇ ਵਿਕਾਸ ਦੇ ਆંકੜੇ ਹੈਗੇ ਆ। ਬਿਲਕੁਲ ਜੀ, ਵੱਖ-ਵੱਖ ਸ਼ਹਿਰਾਂ ਦੇ ਐਕਚੁਅਲੀ ਕੱਲ ਮੀਂਹ ਪਿਆ ਬਠਿੰਡੇ ਦੇ ਵਿੱਚ ਤੇ ਬਠਿੰਡੇ ਦੇ ਹਾਲਾਤ ਇਹ ਸੀਗੇ ਜੀ ਵੀ ਉੱਥੇ ਜਲ ਰਿਕਸ਼ੇ ਜਲ ਕਾਰਾਂ ਜਿਹੜੀਆਂ ਜੀ ਉਹ ਸੜਕਾਂ ਦੇ ਉੱਤੇ ਫਿਰਦੀਆਂ ਨਜ਼ਰ ਆਈਆਂ ਜੀ। ਜਲੂਸ ਜਿਹੜਾ ਉਹ ਨਿਕਲ ਗਿਆ ਸੀਵਰੇਜ ਸਿਸਟਮ ਦਾ। ਹਾਲਾਂਕਿ ਬਠਿੰਡੇ ਦਾ ਜ਼ਿਕਰ ਤਾਂ ਜੀ ਕਿ ਸਭ ਤੋਂ ਵੱਧ ਪੈਸਾ ਜਿਹੜਾ ਜੀ ਉਹ 10 ਸਾਲਾਂ ਦੇ ਦੌਰਾਨ ਜੇ ਕਿਸੇ ਸ਼ਹਿਰ ਦੇ ਉੱਤੇ ਜਾਂ ਕਿਸੇ ਡਿਸਟ੍ਰਿਕਟ ਤੇ ਲੱਗਿਆ ਤਾਂ ਉਹ ਬਠਿੰਡਾ ਆ। ਬਠਿੰਡੇ ਦੇ ਬਾਰੇ ਦੇ ਵਿੱਚ ਇਹ ਕਹਿੰਦੀ ਹੈ ਸਰਕਾਰ ਜੀ ਕਿ ਉਹਨੇ ਕਾਇਆ ਪਲਟ ਕੇ ਜਿਹੜੀ ਆ ਜੀ ਉਹ ਬਠਿੰਡੇ ਦੀ ਰੱਖ ਦਿੱਤੀ ਆ, ਪਰ ਜਿਹੜੇ ਬਠਿੰਡੇ ਦੇ ਕਾਰਪੋਰੇਟ ਵਿਕਾਸ ਹੈ ਉਹਦੇ ਵਿੱਚ ਸਾਰੇ ਬੁਨਿਆਦੀ ਮਸਲੇ ਜਿਹੜੇ ਨੇ ਜੀ ਉਹ ਰੁੜ ਗਏ ਨੇ ਇਸ ਵੇਲੇ। ਔਰ ਜੇ ਜਲੰਧਰ ਦੀ ਗੱਲ ਕਰੀਏ ਤੇ ਨੀਂਹ ਪੱਥਰਾਂ ਤੋਂ ਅੱਗੇ ਜਿਹੜੇ ਆ ਜੀ ਉਹ ਵਿਕਾਸ ਪ੍ਰੋਜੈਕਟ ਵਧੇ ਨੇਗੇ। ਕੱਲ ਅੰਮ੍ਰਿਤਸਰ ਦੀ ਕਰੀਏ ਤਾਂ ਉੱਥੇ ਵੀ ਹਾਲਾਤ ਜਿਹੜੇ ਆ ਜੀ ਇਹੋ ਜਿਹੇ ਆ ਕਿ ਗੁਰੂ ਕੀ ਨਗਰੀ ਦੇ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਜਿਹੜੀ ਆ ਜੀ ਉਹ ਘਾਟ ਹੈ। ਲੋਕ ਧਰਨੇ ਮੁਜ਼ਾਹਰੇ ਜਿਹੜੇ ਕਰਨ ਦੇ ਵਾਸਤੇ ਮਜਬੂਰ ਨੇ। ਜੇ ਅੰਕੜਿਆਂ ਦੇ ਵਿੱਚ ਦੱਸਣਾ ਹੋਵੇ ਸਰਕਾਰੀ ਅੰਕੜੇ ਕੀ ਕਹਿੰਦੇ ਨੇ ਕਿ ਰੀਅਲ ਦੇ ਵਿੱਚ ਜਿਹੜੇ ਉਹ ਅੰਕੜੇ ਕੀ ਨੇ ਤਾਂ ਉਹ ਹੈਰਾਨ ਕਰਨ ਵਾਲੇ ਨੇ ਜੀ। ਪੰਜਾਬ ਸਰਕਾਰ ਕਹਿੰਦੀ ਆ ਕਿ ਪਟਿਆਲੇ ਨੂੰ ਉਹਨੇ 7681.43 ਕਰੋੜ ਰੁਪਏ ਜਿਹੜੇ ਉਹ ਦਿੱਤੇ। ਇਹ ਪ੍ਰਚਾਰ ਸਿਰਫ ਮਹਿਜ਼ ਅੰਕੜਿਆਂ ਦੇ ਵਿੱਚ ਹੈ। ਬਾਦਲ ਸਰਕਾਰ ਦੇ ਵੱਲੋਂ ਇਸ਼ਤਿਹਾਰ ਜਿਹੜੇ ਦਿੱਤੇ ਗਏ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ 2002 ਤੋਂ ਲੈ ਕੇ 7 ਤੱਕ 561.11 ਕਰੋੜ ਤੇ 7 ਤੋਂ ਲੈ ਕੇ
7120.32 ਕਰੋੜ ਰੁਪਏ ਇਸ ਸ਼ਾਹੀ ਸ਼ਹਿਰ ਦੇ ਵਿਕਾਸ ਦੇ ਉੱਤੇ ਖਰਚੇ ਗਏ ਆ। ਪਰ ਹਕੀਕਤ ਇਹ ਆ ਕਿ ਸ਼ਹਿਰ ਦੇ ਪੌਣੀ ਦਰਜਨ ਦੇ ਕਰੀਬ ਪ੍ਰੋਜੈਕਟ ਜਿਹੜੇ ਆ ਉਹ ਪੈਸੇ ਦੀ ਤੋਟ ਕਰਕੇ ਵਰ੍ਹਿਆਂ ਤੋਂ ਲਟਕ ਰਹੇ ਨੇ। ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਦੀ ਗੱਲ ਕਰਦਿਆਂ 9 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਸ਼ਹਿਰ ਦੇ ਵਿਕਾਸ ਦੇ ਉੱਤੇ 7681.43 ਕਰੋੜ ਰੁਪਏ ਦੀ ਵੱਡੀ ਰਕਮ ਖਰਚਣ ਦਾ ਦਾਅਵਾ ਜਿਹੜਾ ਜੀ ਕੀਤਾ, ਪਰ ਇਹ ਦਾਅਵਾ ਜਿਹੜਾ ਜੀ ਬਿਲਕੁਲ ਉਲਟ ਹੈ ਜੀ। ਜਿਹੜੇ ਅੰਕੜੇ ਨੇ ਉਹਨਾਂ ਤੋਂ ਇੱਥੇ ਅਸਲ ਦੇ ਵਿੱਚ ਜਿਹੜਾ ਧੇਲਾ ਵੀ ਹੈ ਜੀ ਉਹ ਸ਼ਹਿਰ ਦੇ ਵਿੱਚ ਨਹੀਂ ਆਇਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਥੇ ਝੀਲ ਹੈ ਸ਼ਹਿਰ ਦੇ ਵਿੱਚ ਪੈਂਦੀ, ਉਹਦੇ ਉੱਤੇ ਕੋਈ 75 ਕਰੋੜ ਰੁਪਈਆ ਲਾਉਣ ਦੀ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਕਹੀ ਗਈ ਆ, ਪਰ ਉਹਦੇ ਉੱਤੇ ਵੀ ਦੋ ਤਿੰਨ ਦਿਨ ਟਰੈਕਟਰ ਵਗੈਰਾ ਜਿਹੜੇ ਸੀਗੇ ਉਹ ਚੱਲ ਕੇ ਤੇ ਕੰਮ ਜਿਹੜਾ ਜੀ ਉੱਥੇ ਹੀ ਫੇਰ ਠੱਪ ਹੋ ਗਿਆ। ਇੱਥੇ ਰਾਜਪੁਰਾ ਰੋਡ ਦੇ ਉੱਤੇ ਇੱਕ AC ਬੱਸ ਸਟੈਂਡ ਬਣਨਾ ਸੀਗਾ, ਉੱਥੇ ਡੰਗਰ ਜਿਹੜੇ ਜੀ ਜੋ ਅਵਾਰਾ ਇਕੱਠੇ ਹੋਏ ਹੁੰਦੇ ਆ, ਤੇ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨੀਂਹ ਪੱਥਰ ਰੱਖਿਆ ਸੀਗਾ ਉਹ ਜਿਹੜਾ ਜੀ ਮੂੰਹ ਚੜਾ ਰਿਹਾ। ਜਿਹੜਾ ਇਸ਼ਤਿਹਾਰ ਹੈ ਜੀ ਉਹ ਕਹਿੰਦਾ ਕਿ ਅੰਮ੍ਰਿਤਸਰ ਦੇ ਵਿੱਚ 3830 ਕਰੋੜ ਰੁਪਏ ਖਰਚ ਕੀਤੇ ਗਏ, ਜਦੋਂ ਕਿ ਸਰਕਾਰ ਕਾਂਗਰਸ ਦੀ ਸਰਕਾਰ ਦੇ ਵੇਲੇ 149 ਕਰੋੜ ਰੁਪਏ ਖਰਚ ਕੀਤੇ ਗਏ। ਅਕਾਲੀ ਸਰਕਾਰ ਕਹਿੰਦੀ ਆ ਬਠਿੰਡੇ ਦੇ ਵਿੱਚ 1735 ਕਰੋੜ ਰੁਪਏ, ਜਲੰਧਰ 'ਚ 2186 ਕਰੋੜ, ਲੁਧਿਆਣੇ ਦੇ ਵਿੱਚ 3617 ਕਰੋੜ, ਪਟਿਆਲੇ ਦੇ ਵਿੱਚ 7120 ਕਰੋੜ ਤੇ ਬਾਕੀ ਸ਼ਹਿਰਾਂ ਦੇ ਵਿੱਚ 7607 ਕਰੋੜ ਰੁਪਏ ਜਿਹੜੇ ਜੀ ਉਹ ਖਰਚ ਜਿਹੜੇ ਆ ਉਹ ਕੀਤੇ ਗਏ। ਅੰਮ੍ਰਿਤਸਰ ਦੇ ਵਿੱਚ 5 ਵਿਧਾਨ ਸਭਾ ਹਲਕੇ ਪੈਂਦੇ ਨੇ ਜੀ। ਇਹਨਾਂ ਹਲਕਿਆਂ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਨੇ ਕਿ ਪੀਣ ਵਾਲਾ ਪਾਣੀ ਤੱਕ ਵੀ ਜਿਹੜਾ ਜੀ ਉਹ ਉਹਨਾਂ ਨੂੰ ਮੁਹੱਈਆ ਨਹੀਂ ਹੋਇਆ। ਹੁਣ ਇਹ ਪੈਸੇ ਕਿੱਥੋਂ ਆਏ, ਕਿੱਥੇ ਗਏ, ਹਵਾ ਦੇ ਵਿੱਚ ਹੀ ਜਿਹੜੇ ਜੀ ਉਹ ਸਾਰੇ ਦਿਸ ਰਹੇ ਨੇ। ਲੋਕ ਜਿਹੜੇ ਆ ਜੀ ਉਹ ਬੱਸਾਂ ਦੇ ਉੱਤੇ ਜਿਹੜੇ ਇਸ਼ਤਿਹਾਰ ਲੱਗੇ ਨੇ ਉਹਨੂੰ ਵੇਖ ਕੇ ਹੱਥਾਂ ਨੂੰ ਦੰਦੀਆਂ ਜਿਹੜੀਆਂ ਜੀ ਉਹ ਜ਼ਰੂਰ ਵੜਦੇ ਨੇ ਕਿ ਇਹ ਵਿਕਾਸ ਅਸਲ ਦੇ ਵਿੱਚ ਹੋਇਆ ਕਿੱਥੇ ਹੈ ਜੀ। ਜੀ ਬਿਲਕੁਲ। ਜਿਵੇਂ ਤੁਸੀਂ ਗੱਲ ਕੀਤੀ ਵੀ ਗੁਰੂ ਕੀ ਨਗਰੀ ਅੰਮ੍ਰਿਤਸਰ ਜਾਂ ਫਿਰ ਆਪਾਂ ਖੇਡਾਂ ਦੀ ਰਾਜਧਾਨੀ ਜਲੰਧਰ ਜਾਂ ਫਿਰ ਪਿਛਲੇ 10 ਸਾਲਾਂ ਦੇ ਵਿੱਚ ਸਿਆਸੀ ਰਾਜਧਾਨੀ ਬਠਿੰਡਾ ਰਹੀ, ਉੱਥੋਂ ਦੇ ਜਿਹੜੇ ਹਾਲਾਤ ਮਾੜੇ ਦਿਖ ਰਹੇ ਨੇ ਤੇ ਵਿਕਾਸ ਫਿਰ ਹੋਇਆ ਕਿੱਥੇ। ਤੇ ਅਗਲੀ ਖਬਰ ਜੇ ਆਪਾਂ ਉਸ ਦੇ ਵੱਲ ਵਧੀਏ ਵੀ ਪੁਲਿਸ ਨੇ ਜਿਹੜੀ ਡੇਰਾ ਬਨਾਮ ਸਿੱਖ ਕਿਤਾਬ ਰਿਲੀਜ਼ ਹੋਣ ਲੱਗੀ ਸੀ ਉਸ ਦੇ ਉੱਤੇ ਬੈਨ ਲਾਇਆ, ਉਹ ਰਿਲੀਜ਼ ਹੋਣ ਤੋਂ ਰੋਕੀ। ਬਿਲਕੁਲ ਜੀ, ਇਹ ਐਕਚੁਅਲੀ ਚੰਡੀਗੜ੍ਹ ਦੇ ਵਿੱਚ ਇਹ ਹਰਦੀਪ ਸਿੰਘ ਡਿਬਡਬਾ ਨੇ ਜਿਨ੍ਹਾਂ ਦੀ ਇਹ ਨਵੀਂ ਕਿਤਾਬ ਹੈ ਡੇਰਾ ਬਨਾਮ ਸਿੱਖ ਹੁਕਮਨਾਮੇ ਤੋਂ ਮੁਆਫੀਨਾਮੇ ਤੱਕ, ਇਹ ਕਿਤਾਬ ਦਾ ਜਿਹੜਾ ਜੀ ਉਹ ਟਾਈਟਲ ਹੈ। ਇਹ ਰਿਲੀਜ਼ ਹੋਣੀ ਸੀਗੀ ਔਰ ਰਿਲੀਜ਼ ਹੋਣ ਦੇ ਐਨ ਮੌਕੇ ਦੇ ਉੱਤੇ ਜਿਹੜੀ ਪੁਲਿਸ ਸੀਗੀ ਜੀ ਉਹਨੇ ਕਾਰਵਾਈ ਕਰਦਿਆਂ ਹੋਇਆ ਇਹ ਕਿਤਾਬ ਜਿਹੜੀ ਆ ਜੀ ਉਹ ਰਿਲੀਜ਼ ਨਹੀਂ ਹੋਣ ਦਿੱਤੀ। ਜਿਹੜੇ ਮਹਿਮਾਨ ਸੀ ਉਹ ਵੀ ਇਸ ਪੱਖੋਂ ਹੱਕੇ ਬੱਕੇ ਰਹਿ ਗਏ ਜੀ ਵੀ ਇਸ ਤਰੀਕੇ ਦੇ ਨਾਲ ਕਿਤਾਬ ਨੂੰ ਰੋਕਿਆ ਕਿਉਂ ਗਿਆ ਜੀ। ਇਹ ਲੇਖਕ ਹਰਦੀਪ ਸਿੰਘ ਡਿਬਡਬਾ ਦੀ ਕਿਤਾਬ ਹੈ। ਸੈਕਟਰ 22 ਦੇ ਇੱਕ ਹੋਟਲ ਦੇ ਵਿੱਚ ਇਹਦਾ ਸਮਾਗਮ ਜਿਹੜਾ ਉਹ ਰੱਖਿਆ ਗਿਆ ਸੀਗਾ। ਸਾਰਾ ਕੁਝ ਉੱਥੇ ਬੁਕਿੰਗ ਜਿਹੜੀ ਉਹ ਕੀਤੀ ਹੋਈ ਸੀ। ਰਿਲੀਜ਼ ਸਮਾਗਮ ਤੋਂ ਕੋਈ 1.5 ਘੰਟਾ ਪਹਿਲਾਂ ਹੋਟਲ ਦੇ ਪ੍ਰਬੰਧਕਾਂ ਨੇ ਲੇਖਕ ਨੂੰ ਇਹ ਕਿਹਾ ਜੀ ਕਿ ਉਹਦੀ ਬੁਕਿੰਗ ਕੈਂਸਲ ਕਰ ਦਿੱਤੀ ਗਈ ਹੈ ਕਿਉਂਕਿ ਕਿਤਾਬ ਜਿਹੜੀ ਰਿਲੀਜ਼ ਕਰਨ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਇਹਦੇ ਦੌਰਾਨ ਰਿਲੀਜ਼ ਸਮਾਗਮ ਦੇ ਜਿਹੜੇ ਮੁੱਖ ਮਹਿਮਾਨ ਸੀਗੇ ਅਜੀਤ ਸਿੰਘ ਬੈਂਸ ਜਿਹੜੇ ਰਿਟਾਇਰਡ ਜੱਜ ਨੇ, ਉਹਨਾਂ ਸਮੇਤ ਜਿਹੜੇ ਪੱਤਰਕਾਰ ਵਗੈਰਾ ਸੀਗੇ ਜੀ ਉਹ ਉੱਥੇ ਪੁੱਜਦੇ ਗਏ ਕਿਉਂਕਿ ਉਹਨਾਂ ਤੱਕ ਮੈਸੇਜ ਨਹੀਂ ਪਹੁੰਚਿਆ, ਪਰ ਹੋਟਲ ਪ੍ਰਬੰਧਕਾਂ ਨੇ ਪੁਲਿਸ ਦੇ ਡਰ ਤੋਂ ਸਮਾਗਮ ਕਰਨ ਤੋਂ ਨਾ ਜਿਹੜੀ ਸੀ ਉਹ ਕਰ ਦਿੱਤੀ ਜੀ। ਜਿਹੜੇ ਇਹਦੇ ਲੇਖਕ ਨੇ ਹਰਦੀਪ ਸਿੰਘ ਡਿਬਡਬਾ, ਉਹਨੇ ਇਹ ਗੱਲ ਕਹੀ ਆ ਜੀ ਕਿ ਸੈਕਟਰ 22 ਪੁਲਿਸ ਚੌਂਕੀ ਦੇ ਇੰਚਾਰਜ ਤੇ ਬਾਅਦ ਦੇ ਵਿੱਚ ਸੈਕਟਰ 17 ਥਾਣੇ ਦੇ ਇੰਚਾਰਜ ਨੇ ਫੋਨ ਕਰਕੇ ਉਹਨਾਂ ਨੂੰ ਇੱਥੇ ਪੁਸਤਕ ਰਿਲੀਜ਼ ਦੀ ਇਜਾਜ਼ਤ ਨਹੀਂ ਹੈ ਔਰ ਉਹਨਾਂ ਨੇ ਕਿਹਾ ਕਿ ਕਿਉਂ ਰੋਕੀ ਗਈ ਹੈ, ਤਾਂ ਇਹਦਾ ਜਵਾਬ ਉਹਨਾਂ ਨੇ ਕੋਈ ਵੀ ਜਿਹੜਾ ਜੀ ਉਹ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸ਼ਾਂਤਮਈ ਢੰਗ ਦੇ ਨਾਲ ਇੱਕ ਸਿਰਫ ਕਿਤਾਬ ਹੀ ਜਿਹੜੀ ਉਹ ਰਿਲੀਜ਼ ਕਰਨੀ ਸੀ। ਉਹਨਾਂ ਨੇ ਕਿਹਾ ਕਿ ਇਸੇ ਹੋਟਲ ਦੇ ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਤਬਾਹੀ ਦੀ ਤਵਾਰੀਖ ਨਾਮ ਦੀ ਕਿਤਾਬ ਜਿਹੜੀ ਆ ਉਹ ਜਾਰੀ ਕੀਤੀ ਸੀ, ਉਦੋਂ ਤਾਂ ਕਿਸੇ ਨੇ ਰੋਕਿਆ ਨਹੀਂ। ਹੁਣ ਇਹ ਕਿਤਾਬ ਜਿਹੜੀ ਸੀਗੀ ਉਹ ਜਿਹੜੀ ਉਹ ਕਿੰਨੀ ਖਤਰਾ ਜਿਹੜਾ ਬਣ ਸਕਦੀ ਹੈ ਕਿਸੇ ਦੇ ਵਾਸਤੇ। ਉੱਥੇ ਕਿਹੜਾ ਉਹ ਕਹਿੰਦੇ ਜੀ ਕਿ AK-47 ਦੇ ਨਾਲ ਰਿਲੀਜ਼ ਕਰਨੀ ਸੀਗੀ, ਉਹਨਾਂ ਨੇ ਤਾਂ ਇੱਕ ਸਮਾਗਮ ਕਰਕੇ ਉਹਦੇ ਉੱਤੇ ਸਿਰਫ ਇੱਕ ਕਿਤਾਬ ਰਿਲੀਜ਼ ਹੋਣੀ ਸੀ। ਹੁਣ ਕਿਤਾਬ ਰਿਲੀਜ਼ ਸਮਾਗਮ ਰੋਕਿਆ ਗਿਆ, ਕਿਤਾਬ ਤਾਂ ਰੁਕੀ ਨਹੀਂ, ਕਿਤਾਬ ਤਾਂ ਮਾਰਕੀਟ ਦੇ ਵਿੱਚ ਜਿਹੜੀ ਆ ਜੀ ਉਹ ਆ ਜਾਣੀ ਹੈ। ਸ਼ਾਇਦ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜੀ ਉਹ ਜਿਨ੍ਹਾਂ ਦੇ ਉੱਤੇ ਰੋਕ ਲੱਗਦੀ ਆ ਉਹ ਫਿਰ ਪ੍ਰਮੋਟ ਜ਼ਿਆਦਾ ਹੋ ਜਾਂਦੀਆਂ ਨੇ ਜੀ। ਬਿਲਕੁਲ, ਕਈ ਵਾਰੀ ਜਦੋਂ ਰੁਕਦੀਆਂ ਤੇ ਉਸ ਤੋਂ ਜ਼ਿਆਦਾ ਜਿਹੜਾ ਲੋਕਾਂ ਦੀ ਨਜ਼ਰ ਦੇ ਵਿੱਚ ਫਿਰ ਉਹ ਆਉਂਦੀਆਂ ਤੇ ਕੀ ਕਾਰਨ ਰਿਹਾ ਇਸ ਦੇ ਪਿੱਛੇ ਜਿਹੜਾ ਸਮਾਗਮ ਇਹਨਾਂ ਨੇ ਠੱਪ ਕੀਤਾ ਇਹ ਵੀ ਪਤਾ ਲੱਗ ਜਾਣਾ। ਤੇ ਅਗਲੀ ਖਬਰ ਜਿਹੜੀ ਆਈ ਹੈ ਜੀ, ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ, ਉਹਨਾਂ ਨੇ ਕਿਹਾ ਵੀ ਜਿਹੜੇ ਗਰਮ ਖਿਆਲੀ ਲੋਕ ਹੈ ਉਹਨਾਂ ਦੀ ਫੰਡਿੰਗ ਚੈੱਕ ਕਰੋ। ਇਹ ਹੋਮ ਮਿਨਿਸਟਰੀ ਨੂੰ ਉਹਨਾਂ ਨੇ ਨੋਟਿਸ ਭੇਜਿਆ ਕਿ ਜੀ ਜੇ 80ਵਿਆਂ ਦੀ ਗੱਲ ਕਰੀਏ, 84 ਤੋਂ ਪਹਿਲਾਂ 84 ਤੋਂ ਬਾਅਦ ਕੁਝ ਲਫ਼ਜ਼ ਜਿਹੜੇ ਬੜੇ ਇੱਥੇ ਚੱਲਦੇ ਹੁੰਦੇ ਸਨ
ਕੁਝ ਲਫ਼ਜ਼ਾਂ ਦੇ ਉੱਤੇ ਇਤਰਾਜ਼ ਵੀ ਜਿਹੜੇ ਜੀ ਉਹ ਆਉਂਦੇ ਰਹੇ। ਹਾਲਾਂਕਿ ਉਹ ਬਿਲਕੁਲ ਸਹੀ ਇਤਰਾਜ਼ ਸਨ ਜੀ ਕਿ ਕਿਸੇ ਇੱਕ ਫਿਰਕੇ ਦੇ ਨਾਲ ਅੱਤਵਾਦ ਜਿਹੜਾ ਜੀ ਉਹ ਜੋੜ ਦੇਣਾ ਜਾਂ ਇਹ ਕਹਿ ਦੇਣਾ ਕਿ ਜਿਹੜੇ ਸਿੱਖ ਅੱਤਵਾਦੀ ਉਹ ਗਲਤ ਲਫ਼ਜ਼ ਸੀਗੇ ਜਾਂ ਕਿਸੇ ਵੀ ਧਰਮ ਦੇ ਨਾਲ ਜਿਹੜੇ ਰਿਲੇਟਡ ਲੋਕ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਲਫ਼ਜ਼ ਜਿਹੜਾ ਜੋੜ ਦੇਣਾ ਉਹ ਗਲਤ ਸੀਗੇ। ਪਰ ਉਦੋਂ ਕੁਝ ਲਫ਼ਜ਼ ਹੋਰ ਵੀ ਚੱਲਦੇ ਹੁੰਦੇ ਸੀ, ਅੱਤਵਾਦ, ਵੱਖਵਾਦ ਤੇ ਇਦਾਂ ਦੇ ਜਿਹੜੇ ਲਫ਼ਜ਼ ਬੜੇ ਫੇਮਸ ਸੀ। ਅੱਜ ਕੱਲ੍ਹ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਦੇ ਮੂੰਹੋਂ ਕੁਝ ਲਫ਼ਜ਼ ਜਿਹੜੇ ਨੇ ਉਹ ਬੜੇ ਜਿਹੜਾ ਜੀ ਨਿਕਲਦੇ ਨੇ ਔਰ ਉਹ ਇਹਨੂੰ ਕਹਿੰਦੇ ਨੇ ਕਿ ਵਿਦੇਸ਼ੀ ਤੱਤ, ਗਰਮ ਖਿਆਲੀ ਜਿਹੜੇ ਉਹ ਤੱਤ, ਇਹ ਲਫ਼ਜ਼ ਜਿਹੜੇ ਜੀ ਉਹ ਵਾਹਵਾ ਵਰਤਦੇ ਨੇ। ਹੁਣ ਗਰਮ ਖਿਆਲੀ ਤੱਤ ਤੇ ਵਿਦੇਸ਼ੀ ਤੱਤ ਜਿਹੜੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਕੋਲੇ ਪੰਜਾਬ ਦਾ ਗ੍ਰਹਿ ਮੰਤਰਾਲਾ ਵੀ ਹੈ, ਉਹਨਾਂ ਨੇ ਸੈਂਟਰ ਦੇ ਜਿਹੜੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਹੋਰਾਂ ਨੂੰ ਜਿਹੜੀ ਹੈ ਜੀ ਚਿੱਠੀ ਲਿਖੀ ਆ। ਉਹਦੇ ਵਿੱਚ ਉਹਨਾਂ ਨੇ ਇਹਨਾਂ ਵਿਦੇਸ਼ੀ ਤੱਤਾਂ ਤੇ ਗਰਮ ਖਿਆਲੀ ਤੱਤ ਜਿਹੜੇ ਨੇ ਜੀ ਇਹਨਾਂ ਤੋਂ ਜਿਹੜੀ ਫੰਡਿੰਗ ਆਉਂਦੀ ਆ ਉਹਦੇ ਬਾਰੇ ਦੇ ਵਿੱਚ ਪਤਾ ਲਾਉਣ ਦੇ ਵਾਸਤੇ ਉਹਨਾਂ ਨੂੰ ਰਿਕੁਐਸਟ ਕੀਤੀ ਆ। ਇਹ ਕਿਹਾ ਕਿ ਇਹਦੇ ਵਿੱਚ ਇਹ ਪਤਾ ਲਾਇਆ ਜਾਵੇ ਕਿ ਇਹ ਗਰਮ ਖਿਆਲੀ ਤੱਤ ਤੇ ਵਿਦੇਸ਼ੀ ਤੱਤ ਜਿਹੜੇ ਨੇ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਨਾਲ ਕੀ ਲੈਣਾ ਦੇਣਾ ਤੇ ਇਹ ਜਿਹੜੇ ਆਮ ਆਦਮੀ ਪਾਰਟੀ ਨੂੰ ਫੰਡ ਮਿਲਦੇ ਨੇ ਉਹਨਾਂ ਦੇ ਵਿੱਚ ਕਿਤੇ ਇਹ ਗਰਮ ਖਿਆਲੀ ਤੱਤ ਤਾਂ ਨਹੀਂ, ਸ਼ਾਇਦ ਉਹਨਾਂ ਦਾ ਇਸ਼ਾਰਾ ਜਿਹੜਾ ਜੀ ਉਹ ਖਾਲਿਸਤਾਨੀਆਂ ਦੇ ਵੱਲ ਹੈ। ਉਹ ਜਿਹੜਾ ਸਰਬੱਤ ਖਾਲਸਾ ਹੋਇਆ ਸੀਗਾ ਉਹਨੂੰ ਇਹਦੇ ਵਿੱਚ ਸਾਰਾ ਜਿਹੜਾ ਜੀ ਉਹ ਲਿਆਉਣਾ ਚਾਹੁੰਦੇ ਨੇ, ਜਿਹੜਾ ਜੀ ਰਲਾ ਮਿਲਾ ਕੇ ਕਿ ਇਹ ਜਿਹੜੇ ਸ਼ਾਇਦ ਬਾਹਰੋਂ ਜਿਹੜੀ ਫੰਡਿੰਗ ਆ ਰਹੀ ਆ ਉਹ ਖਾਲਿਸਤਾਨੀ ਜਿਹੜੇ ਨੇ ਉਹਨਾਂ ਦੇ ਰਾਹੀਂ ਆਮ ਆਦਮੀ ਪਾਰਟੀ ਨੂੰ ਜਿਹੜੀ ਹੈ ਜੀ ਉਹ ਮਿਲ ਰਹੀ ਆ। ਉਂਝ ਵੈਸੇ ਜਦੋਂ ਦਿੱਲੀ ਦੀਆਂ ਚੋਣਾਂ ਹੋਈਆਂ ਸੀਗੀਆਂ ਜਾਂ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਉੱਤੇ ਇਸੇ ਤਰ੍ਹਾਂ ਦੇ ਦੋਸ਼ ਲੱਗੇ ਸਨ ਤੇ ਬਾਅਦ ਵਿੱਚ ਜਿਹੜੀ ਛਾਣਬੀਣ ਹੋਈ ਸੀ ਉਹਦੇ ਵਿੱਚੋਂ ਕੁਝ ਵੀ ਜਿਹੜਾ ਜੀ ਉਹ ਨਹੀਂ ਸੀ ਨਿਕਲਿਆ। ਕਿਉਂ ਲੱਗਦਾ ਹੈ ਕਿ ਉਹ ਜਿਹੜੇ ਲਫ਼ਜ਼ ਜਿਨ੍ਹਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਕਿ ਅੱਤਵਾਦੀ, ਵੱਖਵਾਦੀ ਜਿਹੜੇ ਲਫ਼ਜ਼ ਸੀਗੇ ਉਹਨਾਂ ਨੂੰ ਮੋਡੀਫਾਈ ਕਰਕੇ ਜਿਹੜਾ ਜੀ ਗਰਮ ਖਿਆਲੀ ਤੱਤ, ਵਿਦੇਸ਼ੀ ਤੱਤ ਜਿਹੜਾ ਜੀ ਇਹ ਲਫ਼ਜ਼ ਨਵੇਂ ਜਿਹੜੇ ਆ ਉਹ ਵਰਤੇ ਜਾ ਰਹੇ ਆ। ਜਾਂ ਤਾਂ ਸਿੱਧਾ ਜਿਹੜਾ ਜੀ ਉਹ ਕਹਿ ਦੇਣ ਕਿ ਅੱਤਵਾਦੀ ਤੇ ਵੱਖਵਾਦੀ, ਪਰ ਉਹ ਮੋਡੀਫਾਈ ਕਰਕੇ ਥੋੜਾ ਜੀ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੱਤ ਉਹੀ ਨੇ ਪਰ ਹੁਣ ਇਹ ਤੱਤ ਜਿਹੜੇ ਨੇ ਇਹਨਾਂ ਵਾਸਤੇ ਸ਼ਾਇਦ ਕਿਤੇ ਨਾ ਕਿਤੇ ਮੁਸੀਬਤ ਬਣ ਰਹੇ ਨੇ ਜੀ। ਜੀ ਬਿਲਕੁਲ, ਇਹ ਮੁਸੀਬਤ ਹੁਣ ਬਣ ਰਹੇ ਤੇ ਜਿਹੜਾ ਠੀਕਰਾ ਉਧਰੋਂ ਫਿਰ ਆਪਾਂ ਕਹਿ ਦਈਏ ਆਪ ਦੇ ਵੱਲ ਜਿਹੜਾ ਲਿੰਕ ਜੋੜਨ ਦੀ ਪੂਰੀ ਤਿਆਰੀ ਇਹਨਾਂ ਦੀ ਚੱਲ ਰਹੀ ਹੈ। ਤੇ ਇੱਕ ਜਿਹੜੀ ਅਗਲੀ ਖਬਰ ਆਈ ਇਸ਼ਤਿਹਾਰਾਂ ਨੂੰ ਲੈ ਕੇ, ਇਸ਼ਤਿਹਾਰ ਵਾਲੇ ਬਾਬੇ ਨੇ ਸਰਕਾਰ ਦੀ ਪੋਲ ਖੋਲੀ। ਇਹਦੀ ਐਕਚੁਅਲੀ ਇੱਥੇ ਅੱਜ ਬੜੀ ਚਰਚਾ ਜਿਹੜੀ ਹੈ ਜੀ ਇਹ ਹੋ ਰਹੀ ਆ ਵੱਡੇ ਪੱਧਰ ਦੇ ਉੱਤੇ ਕਿ ਇਹ ਸ਼ੈਲਾ ਸਿੰਘ ਹੈ ਜੀ ਦੇ ਵਿੱਚ ਬਾਬੇ ਦਾ ਨਾਮ, ਔਰ ਇਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਦਾ ਰਹਿਣ ਵਾਲਾ। ਉਹ ਜਿਹੜੇ ਸਰਕਾਰੀ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਲੱਗੇ ਨੇ ਰੰਗਦਾਰ ਫੋਟੋਆਂ ਦੇ ਤਹਿਤ, ਇਹ ਵੀ ਆ ਕਿ ਇੱਕ ਅਖਬਾਰ ਜਿਹੜੀ ਹੈ ਜੀ ਉਹ ਸਰਕਾਰੀ ਇਸ਼ਤਿਹਾਰਾਂ ਤੋਂ ਵਾਂਝਿਆਂ ਜਿਹੜੀ ਉਹ ਕਰ ਦਿੱਤੀ ਗਈ ਆ। ਉਹ ਪੰਜਾਬੀ ਟ੍ਰਿਬਿਊਨ ਹੈ, ਉਹਨੂੰ ਇਹ ਇਸ਼ਤਿਹਾਰ ਨਹੀਂ ਦਿੱਤੇ ਗਏ ਜੀ, ਸ਼ਾਇਦ ਇਸ ਕਰਕੇ ਕਿ ਉਹ ਤਿੱਖਾ ਲਿਖਦੀ ਆ। ਜਿਹੜੇ ਇਹ ਇਸ਼ਤਿਹਾਰ ਨੇ ਇਹਦੇ ਵਿੱਚ ਬਾਬਾ ਸ਼ੈਲਾ ਸਿੰਘ ਜਿਹੜਾ ਜੀ ਉਹ ਦਿਖਾਇਆ ਗਿਆ। ਇਸ਼ਤਿਹਾਰਾਂ ਦੇ ਵਿੱਚ ਦਾਅਵਾ ਸਰਕਾਰ ਨੇ ਇਹ ਕੀਤਾ ਕਿ ਪਹਿਲਾਂ 250 ਰੁਪਏ ਪੈਨਸ਼ਨ ਸੀ, ਹੁਣ ਬੁਢਾਪਾ ਪੈਨਸ਼ਨ 500 ਰੁਪਏ ਕਰ ਦਿੱਤੀ ਗਈ ਆ ਤੇ ਬਜ਼ੁਰਗ ਜਿਹੜੇ ਨੇ ਉਹ ਇਸ ਪੈਨਸ਼ਨ ਦਾ ਆਨੰਦ ਮਾਣ ਰਹੇ ਨੇ। 500 ਰੁਪਏ ਦੇ ਵਿੱਚ ਮਹੀਨੇ ਦਾ 500 ਰੁਪਇਆ ਉਹਦੇ ਵਿੱਚ ਆਨੰਦ ਮਾਣ ਰਹੇ ਆ ਬਜ਼ੁਰਗ। ਸੋ ਇਹ ਜਿਹੜਾ ਸ਼ੈਲਾ ਸਿੰਘ ਹੈ ਜੀ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਦੱਸਿਆ ਕਿ ਮੇਰੀ ਫੋਟੋ ਇਹਦੇ ਵਿੱਚ ਦਿਖਾਈ ਗਈ ਆ। ਉਹ ਕਹਿੰਦੇ ਮੈਨੂੰ ਤਾਂ ਇੱਕ ਦੀਵਾਨੀ ਵੀ ਜਿਹੜੀ ਆ ਜੀ ਉਹ ਕਦੀ ਨਹੀਂ ਮਿਲੀ। ਉਹਦਾ ਇਹ ਕਹਿਣਾ ਕਿ ਪੈਨਸ਼ਨ ਦੇ ਵਾਸਤੇ ਪੰਜਾਬ ਸਰਕਾਰ ਦੇ ਦਫ਼ਤਰਾਂ ਦੇ ਵਿੱਚ ਉਹ ਸਾਲਾਂ ਤੋਂ ਧੱਕੇ ਖਾਂਦਾ ਰਿਹਾ, ਪਰ ਕਿਸੇ ਅਧਿਕਾਰੀ ਨੇ ਉਹਦੀ ਪੈਨਸ਼ਨ ਵਾਲੀ ਫਾਈਲ ਦੇ ਵੱਲ ਗੌਰ ਹੀ ਜਿਹੜਾ ਜੀ ਉਹ ਨਹੀਂ ਕੀਤਾ। ਇਸ ਕਰਕੇ ਉਹਨੇ ਤਾਂ ਆਸ ਹੀ ਛੱਡ ਦਿੱਤੀ। ਉਹਨੇ ਕਿਹਾ ਕਿ ਉਹਨੂੰ ਬੜਾ ਧੱਕਾ ਲੱਗਾ ਇਸ ਚੀਜ਼ ਦਾ ਜਦੋਂ ਉਹਦੀ ਫੋਟੋ ਇਸ ਇਸ਼ਤਿਹਾਰ ਦੇ ਵਿੱਚ ਆਈ ਕਿ ਉਹਨੂੰ ਤਾਂ 500 ਰੁਪਇਆ ਜਿਹੜਾ ਜੀ ਉਹ ਮਿਲ ਰਿਹਾ। ਹੁਣ ਜਿਹੜੇ ਲੋਕ ਸੰਪਰਕ ਦੇ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਜੀ ਕਿ ਅਸੀਂ ਤਾਂ ਪ੍ਰਾਪਤੀਆਂ ਬਾਰੇ ਦੱਸਿਆ, ਸਾਨੂੰ ਨਹੀਂ ਪਤਾ ਸ਼ੈਲਾ ਸਿੰਘ ਦੀ ਜਿਹੜੀ ਹੈ ਜੀ ਉਹ ਫੋਟੋ ਕਿਹਨੇ ਲਾਤੀ ਹੈ। ਜਿਹੜੇ ਲੋਕ ਸੰਪਰਕ ਵਿਭਾਗ ਦੇ ਹੈਗੇ ਨੇ ਡਾਇਰੈਕਟਰ, ਉਹ ਇਸ ਮਸਲੇ ਦੇ ਉੱਤੇ ਗੱਲ ਜਿਹੜੀ ਹੈ ਜੀ ਉਹ ਕਰਨ ਦੇ ਵਾਸਤੇ ਤਿਆਰ ਨੇਗੇ। ਉਹ ਇੱਕ ਬਾਬੇ ਨੇ ਜਿਹੜੇ ਸ਼ੈਲਾ ਸਿੰਘ ਹੈ ਜੀ ਉਹਨੇ ਅਸਲੀਅਤ ਜਿਹੜੀ ਹੈ ਜੀ ਉਹ ਲੋਕਾਂ ਦੇ ਸਾਹਮਣੇ ਲਿਆਤੀ ਹੈ ਕਿ ਆਹ ਅਸਲੀਅਤ ਹੈ। ਉਹ ਬੰਦਾ ਤਾਂ ਤੁਰਿਆ ਫਿਰਦਾ ਵਿਚਾਰਾ ਅੱਜ ਵੀ ਪੈਨਸ਼ਨ ਦੇ ਵਾਸਤੇ ਧੱਕੇ ਖਾਂਦਾ ਤੇ ਉਹਦੇ ਨਾਂ ਦੇ ਉੱਤੇ ਲੱਗੇ ਇਸ਼ਤਿਹਾਰ ਕਹਿੰਦੇ ਨੇ ਕਿ 250 ਰੁਪਏ ਤੋਂ ਸਿੱਧੀ 500 ਰੁਪਇਆ ਜਿਹੜਾ ਜੀ ਉਹ ਪੈਨਸ਼ਨ ਮਹੀਨੇ ਦੀ ਕਰ ਦਿੱਤੀ ਗਈ ਹੈ ਜੀ। ਜੀ ਬਿਲਕੁਲ, ਇਹ ਅਧਿਕਾਰੀ ਕੀ ਕਰ ਜਾਂਦੇ ਆ ਇਹਦਾ ਵੀ ਕੁਝ ਸਮਝ ਨਹੀਂ ਆਉਂਦਾ। ਤੇ ਅਗਲੀ ਖਬਰ ਜੇ ਆਪਾਂ ਉਸ ਵੱਲ ਵਧੀਏ, ਬਾਗੀਆਂ ਦੇ ਖਿਲਾਫ ਕਾਰਵਾਈ ਤੋਂ ਟਾਲਾ ਵੱਟ ਰਹੀ ਹੈ ਆਮ ਆਦਮੀ ਪਾਰਟੀ।
ਜੀ ਜਿਹੜੇ ਕੁਝ ਬਾਗੀ ਨੇ ਉਹਨਾਂ ਨੂੰ ਲਗਾਤਾਰ ਜਿਹੜਾ ਜੀ ਉਹ ਲਮਕਾ ਰਹੀ ਆ ਆਮ ਆਦਮੀ ਪਾਰਟੀ। ਜਿਹੜੇ ਦਿੱਲੀ ਤੇ ਪੰਜਾਬ ਦੇ ਵਿੱਚ ਬਾਗੀ ਜਿਹੜੇ ਨੇ ਉਹਨਾਂ ਨੇ ਆਪ ਦੀ ਹਾਈ ਕਮਾਂਡ ਦੇ ਨੱਕ ਦੇ ਵਿੱਚ ਇੱਕ ਕਿਸਮ ਨਾਲ ਦਮ ਜਿਹੜਾ ਜੀ ਉਹ ਕੀਤਾ ਹੋਇਆ। ਬੇਸ਼ੱਕ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਤਾਂ ਸਖਤ ਕਾਰਵਾਈ ਹੋਈ ਆ, ਪਰ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਤੇ ਪ੍ਰੋਫੈਸਰ ਹਰਿੰਦਰ ਸਿੰਘ ਖਾਲਸਾ ਤੇ ਦਿੱਲੀ ਦੇ ਵਿਧਾਇਕ ਨੇ 2 ਪੰਕਜ ਪੁਸ਼ਕਰ ਤੇ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਅਸੀਮ ਅਹਿਮਦ ਖਾਨ, ਇਹਨਾਂ ਨੇ ਵੀ ਪਾਰਟੀ ਹਾਈ ਕਮਾਂਡ ਦੇ ਖਿਲਾਫ ਬਗਾਵਤ ਜਿਹੜੀ ਹੈ ਜੀ ਉਹ ਖੁੱਲ੍ਹਮ ਖੁੱਲ੍ਹ ਕੀਤੀ ਆ। ਪਰ ਆਪ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਬਚ ਰਹੀ ਆ। ਪਾਰਟੀ ਦੇ ਸੂਤਰ ਇਹ ਕਹਿੰਦੇ ਨੇ ਕਿ ਇਹਨਾਂ ਚਾਰਾਂ ਨੂੰ ਪਾਰਟੀ ਵਿੱਚੋਂ ਕੱਢ ਕੇ ਉਹਨਾਂ ਨੂੰ ਨਵੀਂ ਧਿਰ ਬਣਾਉਣ ਜਾਂ ਕਿਸੇ ਦੂਜੀ ਧਿਰ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਦੇਣਾ ਚਾਹੁੰਦੀ ਤੇ ਘੱਟੋ ਘੱਟ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਅਨੁਸ਼ਾਸਨ ਭੰਗ ਕਰਨ ਤਹਿਤ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ। ਪਾਰਟੀ ਨੇ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਤੇ ਸੁੱਚਾ ਸਿੰਘ ਛੋਟੇਪੁਰ ਖਿਲਾਫ ਕਾਰਵਾਈ ਕਰਕੇ ਜਥੇਬੰਦੀ ਦੇ ਅੰਦਰ ਸਖਤ ਅਨੁਸ਼ਾਸਨ ਦਾ ਸੁਨੇਹਾ ਦਿੱਤਾ ਸੀ ਔਰ ਸੰਸਦ ਮੈਂਬਰਾਂ ਧਰਮਵੀਰ ਗਾਂਧੀ ਤੇ ਖਾਲਸਾ ਨੇ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੂੰ ਹਟਾਏ ਜਾਣ ਖਿਲਾਫ ਅਰਵਿੰਦ ਕੇਜਰੀਵਾਲ ਦੇ ਖਿਲਾਫ ਝੰਡਾ ਚੁੱਕਿਆ ਸੀ। ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਦਾ ਕਨਵੀਨਰ ਲਾਉਣ ਦੇ ਖਿਲਾਫ ਵੀ ਦੱਸੇ ਜਾ ਰਹੇ ਨੇ। ਦਿੱਲੀ ਦੇ 2 ਵਿਧਾਇਕਾਂ ਨੇ ਵੀ ਪਾਰਟੀ ਨੀਤੀਆਂ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਔਰ ਤਿਮਾਰਪੁਰ ਤੋਂ ਵਿਧਾਇਕ ਪੰਕਜ ਪੁਸ਼ਕਰ ਨੇ ਤਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਹੀ ਵਿਸ਼ੇਸ਼ ਅਧਿਕਾਰ ਹਨਨ ਦਾ ਮਤਾ ਜਿਹੜਾ ਜੀ ਉਹ ਪੇਸ਼ ਕਰਕੇ ਸਦਨ ਨੂੰ ਗਲਤ ਜਾਣਕਾਰੀ ਦੇਣ ਦਾ ਦੋਸ਼ ਲਾਇਆ ਸੀਗਾ। ਜਿਹੜਾ ਦੂਜਾ ਵਿਧਾਇਕ ਹੈ ਅਸੀਮ ਅਹਿਮਦ ਖਾਨ, ਉਹਨੂੰ ਵੀ ਕੇਜਰੀਵਾਲ ਹੋਰਾਂ ਵੱਲੋਂ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਸ ਉੱਤੇ ਇੱਕ ਬਿਲਡਰ ਤੋਂ ਪੈਸਾ ਮੰਗਣ ਦੇ ਦੋਸ਼ ਲੱਗੇ ਤੇ ਉਦੋਂ ਤੋਂ ਉਹ ਵੀ ਪਾਰਟੀ ਵਿਰੋਧੀ ਸਰਗਰਮੀਆਂ ਦਾ ਜਿਹੜਾ ਜੀ ਉਹ ਹਿੱਸਾ ਬਣਿਆ ਹੋਇਆ। ਪਰ ਸੂਤਰ ਇਹ ਦੱਸਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਅਜੇ ਇਹਨਾਂ ਬਾਗੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਰੌਂ ਦੇ ਵਿੱਚ ਜਿਹੜੀ ਹੈ ਜੀ ਉਹ ਨਹੀਂ ਲੱਗ ਰਹੀ। ਜੀ ਤੇ ਦੇਖਦੇ ਹਾਂ ਜੀ ਇਹ ਕਾਰਵਾਈ ਕਦੋਂ ਪੂਰੀ ਹੁੰਦੀ ਹੈ। ਤੇ ਆਪਾਂ ਹੁਣ ਜਾਣ ਤੋਂ ਪਹਿਲਾਂ ਅੱਜ ਦਾ ਅੱਜਨਾਮਾ ਕਿ ਵਧੀ ਜਾਂਦੀ ਮਹਿੰਗਾਈ ਤੇ ਵਧੀ ਜਾਂਦੀ ਇਸ ਨੂੰ ਲੱਗਦੀ ਅਜੇ ਨਹੀਂ ਰੋਕ ਬੇਲੀ। ਜੀ ਵਧੀ ਜਾਂਦੀ ਮਹਿੰਗਾਈ ਤੇ ਵਧੀ ਜਾਂਦੀ ਇਸ ਨੂੰ ਲੱਗਦੀ ਅਜੇ ਨਹੀਂ ਰੋਕ ਬੇਲੀ। ਸਸਤੀ ਫਸਲ ਕਿਸਾਨ ਦੀ ਜਾਏ ਲੁੱਟੀ ਸਕਦੀ ਕਦੀ ਸਰਕਾਰ ਨਹੀਂ ਟੋਕ ਬੇਲੀ। ਜੀ ਵਿਕਰੀ ਵਕਤ ਵੀ ਖਿੱਚਿਆ ਖੂਨ ਜਾਂਦਾ ਖਾਰੇ ਲੁੱਟ ਬਾਜ਼ਾਰ ਵਿੱਚ ਲੋਕ ਬੇਲੀ। ਖੂੰਜਾ ਖਾਲੀ ਤਾਂ ਕੋਈ ਵੀ ਰਿਹਾ ਹੈ ਨਹੀਂ ਜਿੱਧਰ ਆਖੀਏ ਕੋਈ ਨਹੀਂ ਜੋਕ ਬੇਲੀ। ਜੀ ਲੁੱਟ ਖਾਣੀਆਂ ਜੋਕਾਂ ਦੀ ਕਸਰ ਹੈ ਨਹੀਂ ਗਾਏ ਪੰਜਾਬ ਦੀ ਸਿਰਫ ਸਰਕਾਰ ਬੇਲੀ। ਲੁੱਟ ਖਾਣੀਆਂ ਜੋਕਾਂ ਦੀ ਕਸਰ ਹੈ ਨਹੀਂ ਗਾਇਬ ਜਾਪ ਦੀ ਸਿਰਫ ਸਰਕਾਰ ਬੇਲੀ। ਦਿੱਲੀ ਦੱਖਣ ਸਭ ਚੋਰਾਂ ਨੇ ਹੱਥ ਚੁੱਕੀ ਨਹੀਂ ਉਹ ਲੱਭਦਾ ਕੋਈ ਚੌਕੀਦਾਰ ਬੇਲੀ। ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਅੱਜ ਦੇ ਦਿਨ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਇਹਨਾਂ ਸਾਰੀਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ ਤੇ ਜਾਣਦੇ ਹਾਂ ਪੰਜਾਬ ਦੀਆਂ ਕੀ ਜਿਹੜਾ ਹਾਲ ਹੈਗਾ। ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੋ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਹਰ ਰੋਜ਼ ਰਾਤ ਨੂੰ 8:30 ਵਜੇ ਪਟਿਆਲਾ ਸਟੂਡੀਓਜ਼ ਤੋਂ ਤੇ ਖਬਰ ਦੀ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਾਣੂ ਕਰਵਾਉਂਦੇ ਨੇ ਪੰਜਾਬ ਭਰ ਤੋਂ ਆਈਆਂ ਖਬਰਾਂ ਦੇ ਬਾਰੇ। ਤੇ ਇਸੇ ਦੇ ਨਾਲ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਤੇ ਮੈਨੂੰ ਜਗਮੋਹਨ ਸਿੰਘ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।